Welcome back to News TV 84 Break the Baat ਨਾਲ ਜੁੜ ਚੁੱਕੇ ਨੇ ਸਰਦਾਰ ਹਰਪ੍ਰੀਤ ਸਿੰਘ from Canada, Toronto, a media personality। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਹਰਿਆਣਾ ਪ੍ਰਬੰਧਕ ਕਮੇਟੀ ਅਤੇ ਇਸ ਤੋਂ ਤੁਰੰਤ ਬਾਅਦ ਅਕਾਲ ਤਖਤ ਦੇ ਜਥੇਦਾਰ ਵੱਲੋਂ ਲਏ ਗਏ ਫੈਸਲੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ? ਜੀ ਪਹਿਲਾਂ ਤਾਂ ਜੇ ਅਸੀਂ ਕਮੇਟੀ ਦੀ ਗੱਲ ਕਰੀਏ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਨੇ ਜੀ ਕਿ ਜਿਹੜਾ ਪੰਥ ਦੀ ਇੱਕ ਸ਼ਕਤੀ, ਜਿਹੜੀ ਇੱਕ ਯੂਨਿਟਰੀ ਪਾਵਰ ਹੋਣੀ ਚਾਹੀਦੀ, ਇੱਕ ਸੰਸਥਾ ਦੇ ਵਿੱਚ ਹੋਣੀ ਚਾਹੀਦੀ, ਅੱਜ ਉਹ ਖੇਰੂ ਹੋ ਰਹੀ ਹੈ। ਪਰ ਉਹਦੇ ਪਿੱਛੇ ਜੇ ਅਸੀਂ ਕਾਰਨ ਦੇਖਦੇ ਹਾਂ ਤੇ ਇੱਕ ਬਾਦਲਾਂ ਦੀ ਜਿਹੜੀ ਡਿਕਟੇਟਰਸ਼ਿਪ ਜਾਂ ਜਿੰਨੇ ਵੀ ਚਾਹੇ ਜਥੇਦਾਰ ਹੋਣ ਵੱਖਰੇ ਵੱਖਰੇ ਤਖਤਾਂ ਦੇ ਉੱਤੇ, ਚਾਹੇ ਜਿਹੜੀ SGPC ਜਦੋਂ ਹੋਂਦ ਦੇ ਵਿੱਚ ਆਈ ਸੀ 1920 ਦੇ ਵਿੱਚ, ਔਰ ਜੋ ਉਹਦਾ ਚਿਹਰਾ ਮੋਹਰਾ ਸੀ, ਜੋ ਉਹਦਾ ਮੁਹਾਂਦਰਾ ਸੀ, ਉਹਦੇ ਕੰਮ ਕਰਨ ਦੇ ਜਿਹੜੇ ਤੌਰ ਤਰੀਕੇ ਸਨ ਜਾਂ ਜਿਹੜਾ ਉਹਦਾ ਸੰਕਲਪ ਸਨ, ਜਿਹੜੇ ਉਹਦੀ ਆਬਜੈਕਟਿਵ ਸਨ, ਉਹ ਇਹ ਸਨ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਵੀ ਉਹਨਾਂ ਦੇ ਰੂਲਿੰਗ ਹੋਇਆ ਕਰੂਗੀ, ਜਿਹੜੇ ਵੀ ਉਹਨਾਂ ਦੇ ਆਦੇਸ਼ ਹੋਇਆ ਕਰੂਗੇ, ਅਕਾਲੀ ਦਲ ਜਿਹੜਾ ਹੈਗਾ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਿਆ ਕਰੇਗਾ ਪੋਲੀਟੀਕਲੀ ਜੀ। ਪਰ ਜਦੋਂ ਅਸੀਂ ਅੱਜ ਇਹ ਦੇਖਦੇ ਹਾਂ ਕਿ ਉਹ ਸਾਰੇ ਦਾ ਸਾਰਾ ਜਿਹੜਾ ਸਿਸਟਮ, ਸਾਰੇ ਦਾ ਸਾਰਾ ਜੋ ਉਹਦਾ ਰੂਪ ਸੀ, ਉਹਦਾ ਮੁਹਾਂਦਰਾ ਸੀ, ਉਹ ਅੱਜ ਬਾਦਲਾਂ ਨੇ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ। ਹਾਂਜੀ, ਸ਼੍ਰੋਮਣੀ ਕਮੇਟੀ ਐਜ਼ ਸੱਚ ਜਿਹੜੀ ਕਿ ਪ੍ਰਬੰਧ ਚਲਾ ਰਹੀ ਹੈ ਸਮੂਹ ਗੁਰਦੁਆਰਿਆਂ ਦਾ, ਉਹ ਅੱਜ ਇੱਕ ਕਠਪੁਤਲੀ ਤੋਂ ਵੱਧ ਹੋਰ ਕੁਝ ਵੀ ਨਹੀਂ ਰਹਿ ਚੁੱਕੀ, ਜਿਹਦੇ ਉੱਤੇ ਕੰਟਰੋਲ ਸਿਰਫ ਤੇ ਸਿਰਫ ਇੱਕ ਘਰਾਣੇ ਦਾ। ਜੇ ਮੈਂ ਬਾਦਲਾਂ ਦਾ ਨਾਂ ਲਵਾਂ ਤੇ ਕੋਈ ਅਤਕਥਨੀ ਨਹੀਂ ਹੋਏਗੀ, ਕਿਉਂਕਿ ਬਾਦਲਾਂ ਦੀ ਜੇਬ ਦੇ ਵਿੱਚੋਂ SGPC ਦੇ ਜੋ ਪ੍ਰਧਾਨ ਨੇ, ਉਹਨਾਂ ਦੇ ਨਾਂ ਦਾ ਨਿਕਲਣਾ ਉਹ ਇਸ ਗੱਲ ਨੂੰ ਦਰਸਾਉਂਦਾ ਕਿ SGPC ਦਾ ਜਿਹੜਾ ਪ੍ਰਧਾਨ ਹੋਏਗਾ ਉਹਦਾ ਕੰਮਕਾਰ ਕਰਨ ਦਾ ਤਰੀਕਾ ਔਰ ਉਹਦੀਆਂ ਜਿਹੜੀਆਂ ਲਾਇਬਿਲਿਟੀਜ਼ ਨੇ ਜਾਂ ਉਹਦੀਆਂ ਜਿਹੜੀਆਂ ਜੋ ਉਹਦੀ ਲਾਇਲਟੀ ਆ ਉਹ ਕਿਹਦੇ ਤੱਕ ਰਹੇਗੀ। ਸੋ ਇੱਕ SGPC ਦੇ ਵਿੱਚੋਂ ਵੱਖਰੀਆਂ ਕਮੇਟੀਆਂ ਦਾ ਨਿਕਲਣਾ, ਨੋ ਡਾਊਟ, ਕੋਈ ਵੀ ਸ਼ੱਕ ਇਸ ਤਰ੍ਹਾਂ ਦਾ ਨਹੀਂ ਹੈ ਕਿ ਜਿਹੜੀ ਪੰਥ ਦੀ ਸ਼ਕਤੀ ਆ ਉਹ ਖੇਰੂ ਹੋ ਰਹੀ ਆ। ਪਰ ਅੱਜ ਦੇ ਹਾਲਾਤਾਂ ਦੇ ਵਿੱਚ ਉਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣ ਦਾ ਤਰੀਕਾ ਇੱਕ ਇਹੀ ਰਹਿ ਜਾਂਦਾ, ਦੂਸਰੇ ਸੂਬਿਆਂ ਦੇ ਜਿਹੜੇ ਪ੍ਰਬੰਧਕ ਨੇ ਜਾਂ ਦੂਸਰੇ ਸੂਬਿਆਂ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਜਿਨ੍ਹਾਂ ਦੇ ਉੱਤੇ ਇੱਕ ਸਰਬ ਕੰਟਰੋਲ ਜਿਹੜਾ ਹੈਗਾ ਉਹ SGPC ਦਾ, ਜਿਹੜੀ ਕਿ ਪੰਜਾਬ ਦੇ ਵਿੱਚ ਬਾਦਲਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਆ। ਔਰ ਜੇ ਅੱਜ ਹਰਿਆਣਾ ਦੇ ਸਿੱਖ ਚਾਹੁੰਦੇ ਨੇ ਕਿ ਉਹਨਾਂ ਦੀ ਇੱਕ ਵੱਖਰੀ ਕਮੇਟੀ ਬਣਾਈ ਜਾਏ, ਔਰ ਜਿਸ ਤਰੀਕੇ ਦੇ ਨਾਲ ਹਿਊ ਐਂਡ ਕ੍ਰਾਈ ਮਚਾਈ ਜਾ ਰਹੀ ਆ, ਚਾਹੇ ਉਹ ਬਾਦਲਾਂ ਦੇ ਵੱਲੋਂ, ਚਾਹੇ ਉਹ ਮੱਕੜ ਦੇ ਵੱਲੋਂ, ਚਾਹੇ ਜਿੰਨੀਆਂ ਵੀ ਜਿਹੜੀਆਂ ਦੂਸਰੇ ਇਹਨਾਂ ਦੇ ਪੈਰੋਕਾਰ ਨੇ, ਇਹਨਾਂ ਦੇ ਪਹਿਰੇਦਾਰ ਨੇ, ਮੈਂ ਕਹਾਂਗਾ ਬਾਦਲਾਂ ਦੇ, ਉਹਨਾਂ ਦੇ ਵੱਲੋਂ ਅੱਜ ਇਹ ਦੁਹਾਈਆਂ ਪਾਈਆਂ ਜਾ ਰਹੀਆਂ ਕਿ ਸਿੱਖ ਸ਼ਕਤੀ ਜਿਹੜੀ ਖੇਰੂ ਹੋ ਰਹੀ ਹੈ। ਹੁਣ ਕੀ ਸਿੱਖ ਸ਼ਕਤੀ ਖੇਰੂ ਹੋ ਰਹੀ ਆ? ਪ੍ਰੋਬਲਮ ਸਿਰਫ ਇਹੀ ਆ, ਸਮੱਸਿਆ ਸਿਰਫ ਇਹੀ ਆ ਕਿ ਜਿਹੜਾ ਸਾਡੇ ਸੋਚਣ ਦਾ ਤਰੀਕਾ ਬਦਲਿਆ ਹੋਇਆ, ਸਾਡੇ ਭੁੱਲਣ ਦਾ ਜਿਹੜਾ ਇੱਕ ਭੁੱਲਣ ਦੀ ਸਮਰੱਥਾ ਸਾਡੀ ਜਿਹੜੀ ਉਹ ਜ਼ਿਆਦਾ ਹੋਈ ਪਈ ਆ। ਹੁਣ ਥੋੜੇ ਜਿਹੇ ਅਸੀਂ 2-4 ਐਗਜ਼ਾਮਪਲਸ ਲਵਾਂਗੇ ਜਿਹੜੀਆਂ ਕਿ ਬਹੁਤ ਵੱਡੀਆਂ ਨਹੀਂ, ਬਟ ਫਿਰ ਵੀ ਉਹਨਾਂ ਦੇ ਵਿੱਚੋਂ ਇਹ ਚੀਜ਼ ਸਾਹਮਣੇ ਆਉਂਦੀ ਹੈ ਕਿ ਚਾਹੇ ਉਹ ਪ੍ਰਕਾਸ਼ ਬਾਦਲ ਹੋਵੇ, ਚਾਹੇ ਉਹ ਸੁਖਵੀਰ ਬਾਦਲ ਹੋਵੇ, ਇਸ ਤਰੀਕੇ ਦੇ ਨਾਲ ਉਸ ਕਮੇਟੀ ਦੇ ਉੱਤੇ ਹਾਵੀ ਨੇ। ਜੇਕਰ ਤੁਹਾਨੂੰ ਯਾਦ ਹੋਵੇ, ਸਾਡੇ ਸਰੋਤਿਆਂ ਨੂੰ ਇਹ ਯਾਦ ਹੋਵੇ, ਦਰਸ਼ਕਾਂ ਨੂੰ ਯਾਦ ਹੋਵੇ ਕਿ 2013 ਦੇ ਵਿੱਚ ਜਦੋਂ ਸਾਡਾ ਹੱਕ ਮੂਵੀ ਬਣ ਕੇ ਬਾਹਰ ਆਈ ਸੀ ਤੇ ਇਹਨਾਂ ਦੀ ਕੋਰ ਕਮੇਟੀ ਦੇ ਵੱਲੋਂ ਪਹਿਲਾਂ ਮੂਵੀ ਦਾ ਰਿਵਿਊ ਕੀਤਾ ਗਿਆ ਔਰ ਉਸ ਕਮੇਟੀ ਦੇ ਵੱਲੋਂ ਉਹਦੇ ਵਿੱਚ SGPC ਦੇ ਉਹ ਸਾਰੇ ਮੈਂਬਰ ਸਨ, ਉਹਨਾਂ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਜਿਹੜੀ ਸਾਡਾ ਹੱਕ ਮੂਵੀ ਨੂੰ। ਔਰ ਸਾਡਾ ਹੱਕ ਮੂਵੀ ਜਿਹੜੀ ਆ ਉਹ ਸੈਂਸਰ ਬੋਰਡ ਦੇ ਵੱਲੋਂ ਵੀ ਕਿਸੇ ਨਾ ਕਿਸੇ ਤਰੀਕੇ ਪਾਸ ਹੋਈ, ਪਰ ਪੰਜਾਬ ਦੇ ਵਿੱਚ ਉਸ ਮੂਵੀ ਦੇ ਉੱਤੇ ਬੈਨ ਲਗਾਇਆ ਗਿਆ ਬਾਦਲਾਂ ਦੇ ਵੱਲੋਂ। ਹੁਣ ਇਹਦਾ ਮਤਲਬ ਇਹ ਹੋਇਆ ਕਿ SGPC ਜਿਹੜੀ ਕਿ ਧਾਰਮਿਕ ਮਸਲਿਆਂ ਨੂੰ ਘੋਖਦੀ ਹੈ, ਵਿਚਾਰਦੀ ਹੈ ਤੇ ਉਹਨਾਂ ਨੂੰ ਰੈਗੂਲੇਟ ਵੀ ਕਰਦੀ ਹੈ ਔਰ ਉਹਨਾਂ ਨੂੰ ਐਗਜ਼ੀਕਿਊਟ ਵੀ ਕਰਦੀ ਹੈ, ਜਿਹੜੇ ਉਹਨਾਂ ਦੇ ਵਿਚਾਰ ਨੇ ਜਾਂ ਉਹਨਾਂ ਦੇ ਜਿਹੜੇ ਰੂਲਸ ਨੇ। ਪਰ ਹੁਣ ਉਹਨਾਂ ਦੇ ਵੀ ਉੱਪਰੋਂ
ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਸਿਆਸਤਦਾਨ ਨੇ ਜਾਂ ਉਹਨਾਂ ਦੀ ਜਿਹੜੀ ਕੋਟਰੀ ਦੇ ਜਿਹੜੇ ਦੂਸਰੇ ਬੰਦੇ ਨੇ ਉਹ ਕਿਸ ਤਰੀਕੇ ਦੇ ਨਾਲ ਉਹਦੇ ਉੱਤੇ ਬੈਨ ਲਾਉਂਦੇ ਨੇ। ਹੁਣ ਇੱਕ ਰੀਸੈਂਟ ਐਗਜ਼ਾਮਪਲ ਹੋਰ ਅੱਗੇ ਆਉਂਦੀ ਹੈ ਕਿ SS ਕੋਹਲੀ ਜਿਹੜਾ ਕਿ ਇਹਨਾਂ ਦਾ CGA ਆ SGPC ਦਾ, ਜਿਹਦੀ ਕਿ ਕਰੋੜਾਂ ਰੁਪਏ ਤਨਖਾਹ ਹੈ 1 ਸਾਲ ਦੀ, ਔਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਦਲਾਂ ਨੂੰ ਕੁਝ ਹੋ ਸਕਦਾ ਕਿ ਬੈਨੀਫਿਟ ਪਹੁੰਚਾਉਂਦਾ ਹੋਵੇ। ਹਾਂਜੀ। ਔਰ ਪਿੱਛੇ ਜੇ 2 ਹਫ਼ਤਿਆਂ ਦੀ ਗੱਲ ਹੈ, 1-2 ਹਫ਼ਤਿਆਂ ਦੀ ਇਹ ਗੱਲ ਹੈ ਕਿ ਉਹਨੂੰ ਸੈਕ ਕੀਤਾ ਗਿਆ, ਉਹਦੀਆਂ ਜਿਹੜੀਆਂ ਸਰਵਿਸਿਜ਼ ਸਨ ਉਹ ਟਰਮੀਨੇਟ ਕੀਤੀਆਂ ਗਈਆਂ SGPC ਦੇ ਵੱਲੋਂ ਜੀ। ਪਰ ਕਿੱਡੀ ਇਹ ਇੱਕ ਵਿਡੰਬਣਾ ਵਾਲੀ ਇਹ ਗੱਲ ਹੈ ਕਿ ਸੁਖਵੀਰ ਬਾਦਲ ਨੇ ਦੀ ਸਿਰਫ ਇੱਕ ਘੁਰਕੀ ਦੇ ਨਾਲ ਨਾ ਤਾਂ ਅਵਤਾਰ ਸਿੰਘ ਮੱਕੜ ਦੀ ਜ਼ੁਬਾਨ ਦੇ ਵਿੱਚੋਂ ਕੋਈ ਗੱਲ ਨਿਕਲੀ ਔਰ ਉਹਨੇ ਉਹਨੂੰ ਰੀਇਨਸਟੇਟ ਕੀਤਾ। ਹਾਂਜੀ। ਹੁਣ ਇਸ ਗੱਲ ਤੋਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਆਪ ਹੁਦਰਾਪਣ ਹੈਗਾ, ਇਹੀ ਕਾਰਨ ਬਣਦੇ ਨੇ ਕਿ ਜਿਹੜੀਆਂ ਦੂਸਰੇ ਜੋ ਸਟੇਟਸ ਨੇ, ਦੂਸਰੇ ਪ੍ਰਾਂਤ ਦੇ, ਉਹਨਾਂ ਦੇ ਜਿਹੜੇ ਸਿੱਖ ਨੇ ਉਹ ਇਹ ਮਹਿਸੂਸ ਕਰ ਰਹੇ ਨੇ ਕਿ ਭਾਈ SGPC ਜਿਹੜੀ ਕਿ ਇੱਕ ਰਿਪਰੈਜ਼ੈਂਟੇਟਿਵ ਬਾਡੀ ਹੋਣੀ ਚਾਹੀਦੀ ਸੀ ਪੂਰੇ ਦੇ ਪੂਰੇ ਸਿੱਖਾਂ ਦੀ, ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਜਿਹੜੇ ਉਹਨਾਂ ਦੇ ਫਰਜ਼ ਨੇ ਪੂਰੇ ਨਹੀਂ ਕਰ ਰਹੀ। ਔਰ ਇਹੀ ਕਾਰਨ ਅੱਜ ਇਹ ਬਣ ਰਿਹਾ ਕਿ ਜਿਸ ਤਰੀਕੇ ਨਾਲ ਨਾਰਥ ਅਮਰੀਕਾ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਨੇ ਵੀ ਇਸ ਗੱਲ ਦੀ ਕਾਲ ਅੱਜ ਦਿੱਤੀ ਹੈ ਕਿ ਆਓ ਅਸੀਂ ਇਕੱਠੇ ਹੋਈਏ ਤਾਂ ਕਿ ਜੋ ਸਾਡੇ ਅਧਿਕਾਰ ਨੇ, ਜੋ ਸਾਡੀ ਇੱਕ ਬਾਹਰ ਬੈਠੇ ਜਿਹੜੇ ਸਿੱਖ ਨੇ ਜਿਨ੍ਹਾਂ ਦਾ ਕਿ ਬਹੁਤ ਇੱਕ ਵੱਡਾ ਯੋਗਦਾਨ ਹੈ ਪੰਜਾਬ ਦੇ ਜਾਂ ਭਾਰਤ ਦੇ ਗੁਰਦੁਆਰਿਆਂ ਨੂੰ ਰਨ ਕਰਨ ਦੇ ਵਿੱਚ, ਪਰ ਫਿਰ ਵੀ ਉਹਨਾਂ ਦੀ ਜਿਹੜੀ ਇੱਕ ਰਿਪਰੈਜ਼ੈਂਟੇਸ਼ਨ ਹੈਗੀ ਆ ਉਹ ਪ੍ਰੋਪਰ ਤਰੀਕੇ ਦੇ ਨਾਲ SGPC ਜਿਹੜੀ ਆ ਉਹ ਨਹੀਂ ਦੇ ਰਹੀ। ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਵੱਲੋਂ ਵੀ ਇੱਕ ਵਿਦਰੋਹੀ ਸੁਰ ਦਾ ਜਿਹੜਾ ਉੱਭਰਨਾ ਇੱਕ ਆਮ ਜੀ, ਇੱਕ ਬੜੀ ਕੁਦਰਤੀ, ਇੱਕ ਬੜੀ ਸੁਭਾਵਿਕ ਜੀ ਗੱਲ ਹੈ। ਔਰ ਉਸੇ ਸੁਭਾਵਿਕ ਗੱਲ ਦਾ ਇਹ ਨਤੀਜਾ ਹੈ ਕਿ ਹਰਿਆਣਾ ਦੇ ਵੱਲੋਂ ਇਹ ਜਿਹੜੀ ਕਮੇਟੀ ਦੀ ਵੱਖਰੀ ਕਮੇਟੀ ਦੀ ਇੱਕ ਮੰਗ ਆ ਉਹ ਕੀਤੀ ਗਈ ਔਰ ਜਿਹੜੀ ਕਿ ਹਰਿਆਣਾ ਦੇ ਵਿੱਚ ਉਹ ਪੂਰੀ ਵੀ ਕੀਤੀ ਗਈ। ਪਰ ਜੋ ਪਿਛਲੇ ਦਿਨਾਂ ਦੇ ਘਟਨਾਕ੍ਰਮ ਹੋਏ ਨੇ, ਚਾਹੇ ਕਿ ਜਿਹੜੇ ਗ੍ਰਹਿ ਮੰਤਰਾਲੇ ਤੋਂ ਉੱਤੋਂ ਹੋਮ ਸੈਕਟਰੀ ਦੇ ਵੱਲੋਂ ਮਿਸਟਰ ਗੋਸਵਾਮੀ ਨੇ, ਮੇਰਾ ਖਿਆਲ ਅਨਿਲ ਗੋਸਵਾਮੀ ਸ਼ਾਇਦ, ਉਹਨਾਂ ਦੇ ਵੱਲੋਂ ਇੱਕ ਚਿੱਠੀ ਭੇਜੀ ਗਈ ਆ SC ਚੌਧਰੀ ਨੂੰ, ਜਿਹੜੇ ਕਿ ਹਰਿਆਣਾ ਦੇ ਚੀਫ ਸੈਕਟਰੀ ਨੇ। ਉਹਨਾਂ ਨੂੰ ਇਹ ਗੱਲ ਦੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ 1925 ਦਾ ਗੁਰਦੁਆਰਾ ਐਕਟ ਹੈਗਾ ਉਹਦੇ ਵਿੱਚ ਕੋਈ ਵੀ ਸੋਧ ਤੁਸੀਂ ਨਹੀਂ ਕਰ ਸਕਦੇ। ਔਰ ਉਹਨਾਂ ਨੇ ਇਹ ਜੋ SC ਚੌਧਰੀ ਨੇ, ਜਿਹੜੇ ਚੀਫ ਸੈਕਟਰੀ ਨੇ ਹਰਿਆਣੇ ਦੇ, ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਭਾਈ ਜੋ ਗਵਰਨਰ ਨੇ ਇੱਕ ਐਸੈਂਟ ਦਿੱਤਾ ਸੀ ਉਸ ਜਿਹੜੀ ਹਰਿਆਣਾ ਦੀ ਕਮੇਟੀ ਬਣਨ ਦਾ, ਉਹਨੂੰ ਦੁਬਾਰਾ ਵਿਚਾਰਿਆ ਜਾਵੇ ਜੇ ਹੋ ਸਕੇ ਤੇ ਉਹਨੂੰ ਜਿਹੜਾ ਹੈਗਾ ਦੁਬਾਰਾ ਉਹਨੂੰ ਅਬੋਲਿਸ਼ ਕੀਤਾ ਜਾਵੇ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਜੇਕਰ 1925 ਦੇ ਗੁਰਦੁਆਰਾ ਐਕਟ ਸਮੂਹ ਭਾਰਤ ਦੇ ਸਰਵ ਭਾਰਤ ਜਿਹੜੇ ਗੁਰਦੁਆਰਾ ਨੇ ਉਹਨਾਂ ਨੂੰ ਚਲਾਉਣ ਦੇ ਲਈ ਬਣਾਇਆ ਗਿਆ ਸੀ, ਤੇ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਉਹ ਲੀਗਲ ਹੁੰਦੀ ਹੈ? ਜੇਕਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾ ਸਕਦੀ ਹੈ, ਫਿਰ ਹਰਿਆਣਾ ਕਮੇਟੀ ਕਿਉਂ ਨਹੀਂ ਬਣਾਈ ਜਾ ਸਕਦੀ? ਚੰਡੀਗੜ੍ਹ ਦੀ ਕਮੇਟੀ ਕਿਉਂ ਨਹੀਂ ਬਣਾਈ ਜਾ ਸਕਦੀ? ਰਾਜਸਥਾਨ ਜਾਂ ਕੱਲ ਨੂੰ ਵੀ ਦੂਸਰੇ ਜੋ ਪ੍ਰਾਂਤ ਨੇ, ਮਹਾਰਾਸ਼ਟਰ ਜੋ ਹੈ, ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜੀਆਂ ਇਹੋ ਜਿਹੀਆਂ ਵਿਦਰੋਹੀ ਜੋ ਧੁਨਾਂ ਨੇ ਉਹ ਉਤਪੰਨ ਹੋਣ। ਪਰ ਕਾਰਨ ਕੀ ਹੈ? ਕਾਰਨ ਸਿਰਫ ਤੇ ਸਿਰਫ ਇਹੀ ਹੈ ਕਿ SGPC ਦੇ ਉੱਤੇ ਮੱਕੜ ਜਾਲ ਔਰ ਸਮੂਹ ਪੰਥ ਦੇ ਉੱਤੇ ਜਿਹੜੇ ਆ ਇੱਕ ਜੋ ਘਰਾਣੇ ਦੇ ਜਿਹੜੇ ਸਿਆਸਤੀ ਜਾਂ ਰਿਆਸਤੀ ਬਾਦਲ ਜਿਹੜੇ ਨੇ ਉਹ ਛਾਏ ਪਏ ਨੇ। ਜਿੰਨੀ ਦੇਰ ਤੱਕ ਇਹ ਰਿਮੂਵ ਨਹੀਂ ਕੀਤੇ ਜਾਂਦੇ, ਉਨੀ ਦੇਰ ਤੱਕ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਜੋ ਸਿੱਖ ਪੰਥ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੀਆਂ। ਪਰ ਜਿਸ ਤਰੀਕੇ ਨਾਲ ਮੈਂ ਹਰ ਵਾਰ ਇਹ ਬੇਨਤੀ ਕਰਦਾ ਸਿੱਖਾਂ ਨੂੰ, ਜੋ ਖਾਸ ਤੌਰ ਦੇ ਉੱਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਨੇ, ਜਿਹੜੇ ਡਾਇਸਪੋਰਾ ਸਿੱਖ ਨੇ, ਜਿਨ੍ਹਾਂ ਦੀ ਇੱਕ ਵੱਖਰੀ ਹੋਂਦ ਹੈ, ਜਿਨ੍ਹਾਂ ਦੀ ਇੱਕ ਬੜੀ ਦ੍ਰਿੜ ਸੋਚ ਹੈ, ਕਿਉਂਕਿ ਭਾਰਤ ਦੇ ਉਸ ਚਿੜੀਆ ਘਰ ਤੋਂ ਬਾਹਰ ਬੈਠੇ ਨੇ, ਆਜ਼ਾਦਾਨਾ ਸੋਚ ਜਿਹੜੀ ਹੈਗੀ ਆ ਉਹ ਰੱਖ ਸਕਦੇ ਨੇ। ਉਸ ਸੋਚ ਦੇ ਨਾਲ ਉਹਨਾਂ ਦੀ ਇੱਕ ਕਨਵਿਕਸ਼ਨ ਬਣਦੀ ਆ ਜਿਹਦੇ ਤਹਿਤ ਉਹ ਵੱਖਰੇ ਵੱਖਰੇ ਫੈਸਲੇ ਔਰ ਵਧੀਆ ਤਰੀਕੇ ਨਾਲ ਸੋਚ ਸਕਦੇ। ਮੇਰਾ ਖਿਆਲ ਆ ਕਿ ਜੋ ਸਾਡੇ ਬਾਹਰਲੇ
ਭਾਈਚਾਰਾ ਜਿੰਨਾ ਵੀ ਸਾਡਾ ਸਿੱਖ ਭਾਈਚਾਰਾ ਬਾਹਰ ਹੈ ਉਹਨਾਂ ਨੂੰ ਜੀ। ਇਕੱਠੇ ਹੋ ਕੇ ਇਸ ਹਾਂਜੀ। ਗੱਲ ਦਾ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਜੋ ਅੱਜ SGPC ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਇੱਕ ਜੀ। ਪ੍ਰੈਸ਼ਰ ਪਾ ਕੇ ਇੱਕ ਪ੍ਰੈਸ਼ਰ ਗਰੁੱਪ ਬਣਾਉਣਾ ਚਾਹੀਦਾ ਜਿਹਦੇ ਨਾਲ ਕਿ ਉਹ ਪ੍ਰੈਸ਼ਰ ਉਹਨਾਂ ਦੇ ਉੱਤੇ ਮਹਿਸੂਸ ਹੋ ਸਕੇ ਤਾਂ ਕਿ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕਣ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਇਸ ਤਰ੍ਹਾਂ ਜਾਨਣਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਸ ਤਰ੍ਹਾਂ ਦੀ ਕਮੇਟੀਆਂ ਜਦੋਂ ਬਣਦੀਆਂ ਨੇ ਤਾਂ ਸਿੱਖ ਸ਼ਕਤੀ ਖੇਰੂ ਖੇਰੂ ਹੋ ਜਾਂਦੀ ਹੈ, ਸਿੱਖ ਸ਼ਕਤੀ ਵੰਡ ਹੋ ਜਾਂਦੀ ਹੈ। ਬਟ ਡੋਂਟ ਯੂ ਥਿੰਕ ਕਿ ਇਹਨਾਂ ਨੂੰ ਜਦੋਂ ਮੱਕੜ ਸਾਹਿਬ ਹੋਏ ਜਾਂ SGPC ਜਾਂ ਬਾਦਲ ਅਕਾਲੀ ਦਲ, ਇਹਨਾਂ ਨੂੰ ਸ਼ਕਤੀ ਤੇ ਆਈ ਡੋਂਟ ਥਿੰਕ ਦੇ ਕੇਅਰ ਅਬਾਊਟ ਦ ਸ਼ਕਤੀ। ਆਈ ਥਿੰਕ ਇਟਸ ਅਬਾਊਟ ਮਨੀ ਐਂਡ ਪਾਵਰ, ਬਿਕੋਜ਼ ਮੱਕੜ ਨੇ ਬਿਆਨ ਦਿੱਤਾ ਕਿ ਗੁਰੂ ਘਰ ਦੀਆਂ ਗੋਲਕਾਂ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਬਾਰੇ ਤੁਸੀਂ 2-3 ਮਿੰਟ 'ਚ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਦੇਖੋ ਮੱਕੜ ਦੇ ਜਿੰਨੇ ਕੋਈ ਬਿਆਨ ਆ ਰਹੇ ਨੇ ਪਿਛਲੇ ਸਮੇਂ ਦੇ, ਚਾਹੇ ਭਾਈ ਰਣਜੀਤ ਸਿੰਘ ਉਹਨਾਂ ਨੂੰ ਜਿਹੜੇ ਕਿ ਸਾਬਕਾ ਮੁੱਖ ਸੇਵਾਦਾਰ ਸਨ, ਜਥੇਦਾਰ ਸਨ, ਜਦੋਂ ਉਹਨਾਂ ਨੂੰ ਸਹਿ ਕੀਤਾ ਗਿਆ, ਜਦੋਂ ਉਹਨਾਂ ਦੇ ਵੱਲੋਂ ਕੋਈ ਗੱਲਾਂ ਕਹੀਆਂ ਗਈਆਂ ਔਰ ਬੜੇ ਇੱਕ ਬਦਮਾਸ਼ੀ ਦੇ ਨਾਲ, ਇੱਕ ਗੁੰਡਾਗਰਦੀ ਦੇ ਨਾਲ ਜਿਹੜੇ ਉਹਨਾਂ ਦੇ ਬਿਆਨ ਨੇ ਇਹ ਆਉਂਦੇ ਰਹੇ ਨੇ, ਹੁਣ ਨਹੀਂ ਇਹ ਪਹਿਲਾਂ ਵੀ ਆਉਂਦੇ ਰਹੇ ਨੇ। ਜੋ ਅਕਾਲ ਤਖ਼ਤ ਸਾਹਿਬ ਦੇ ਉੱਤੇ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਵਿੱਚ ਜੋ ਉਹਨਾਂ ਦੀ ਬੁਰਸ਼ਾਗਰਦੀ ਜਿਹੜੀ ਹੈਗੀ ਉਹ ਸਾਹਮਣੇ ਆਈ ਆ ਔਰ ਇਸ ਤਰੀਕੇ ਦੇ ਬਿਆਨ ਦੇਣਾ, ਦੇਖੋ ਇਹ ਉਹਨਾਂ ਦੀ ਇੱਕ ਰਾਜਸੀ ਮਜਬੂਰੀ ਬਣੀ ਹੋਈ ਹੈ। ਜੇਕਰ ਉਹ ਇਹੋ ਜਿਹੇ ਬਿਆਨ ਨਹੀਂ ਦੇਣਗੇ ਤੇ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੀ ਜਿਹੜੀ ਪੈਠ, ਆਪਣੀ ਜਿਹੜੀ ਭਲ ਜਿਹੜੀ ਆ ਉਹ ਬਾਦਲ ਦੇ ਦਿਮਾਗ ਦੇ ਵਿੱਚ ਨਹੀਂ ਬਣਾ ਸਕਦੇ, ਕਿਉਂਕਿ ਉਹਨਾਂ ਨੇ ਅਗਲੀ ਵਾਰ ਵੀ ਬਾਦਲ ਦੀ ਜੇਬ ਦੇ ਵਿੱਚੋਂ ਉਹਨਾਂ ਦੀ ਉਹਦੀ ਪਰਚੀ ਦੇ ਉੱਤੇ ਨਾਂ ਮੱਕੜ ਦਾ ਤਾਂ ਹੀ ਆ ਸਕੇਗਾ ਜੇਕਰ ਉਹ ਇਸ ਤਰੀਕੇ ਦੇ ਜਿਹੜੇ ਆ ਉਹ ਬਿਆਨ ਉਹ ਦੇਗਾ। ਔਰ ਬੜੀ ਮੰਦਭਾਗੀ, ਇਹ 2 ਮਿੰਟ ਦੇ ਵਿੱਚ ਇਹ ਪੂਰੀ ਹੋਣ ਵਾਲੀ ਨਹੀਂ ਹੈ, ਬਟ ਇੰਨਾ ਕੁ ਮੈਂ ਕਹਾਂਗਾ ਕਿ ਜਿਹੜਾ ਬਿਆਨਬਾਜ਼ੀ ਆ ਅਵਤਾਰ ਸਿੰਘ ਮੱਕੜ ਨੂੰ ਜਿਸ ਅਹੁਦੇ ਦੇ ਉੱਤੇ ਉਹ ਬੈਠੇ ਹੋਏ ਨੇ, ਉਸ ਅਹੁਦੇ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਬਿਆਨਬਾਜ਼ੀਆਂ ਘੱਟੋ ਘੱਟ ਜਿਨ੍ਹਾਂ ਦੇ ਵਿੱਚੋਂ ਬੁਰਸ਼ਾਗਰਦੀ ਦੀ ਜਾਂ ਗੁੰਡਾਗਰਦੀ ਦੀ ਜਿਹੜੀ ਬੋਲ ਆਉਂਦੀ ਹੋਵੇ, ਉਹ ਜੇ ਬਿਆਨ ਜਿਹੜੇ ਉਹਨਾਂ ਨੂੰ ਨਹੀਂ ਦੇਣੇ ਚਾਹੀਦੇ। ਮੈਂ ਇਹੀ ਕਹਿ ਸਕਾਂਗਾ 1-2 ਮਿੰਟ 'ਚ ਤਾਂ ਕਿ ਇਹ ਜਿਹੜੇ ਬਿਆਨ ਨੇ, ਇਸ ਤਰੀਕੇ ਦੇ ਜਿਹੜੇ ਬਿਆਨ ਨੇ ਉਹ ਇਹੋ ਜਿਹੇ ਬੰਦੇ ਨੂੰ ਕੋਈ ਸ਼ੋਭਾ ਨਹੀਂ ਦਿੰਦੇ ਔਰ ਇਹੋ ਜਿਹੇ ਬਿਆਨ ਜਿਹੜੇ ਨੇ ਉਹ ਵਾਕਈ ਮੰਦਭਾਗੇ ਨੇ। ਔਰ ਇਸ ਤਰੀਕੇ ਦੇ ਜੇਕਰ ਉਹ ਬਿਆਨ ਹੋਰ ਦੇਣਗੇ ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਦਰੋਹੀ ਸੁਰਾਂ ਉਹ ਹੋਰ ਵੱਡੇ ਤਰੀਕੇ ਦੇ ਨਾਲ ਉਹ ਅੱਗੇ ਆਉਣ। ਇੰਨਾ ਕਿ ਮੈਂ ਕਹਿ ਸਕਦਾ ਇਸ ਵੇਲੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਵਕਤ ਸਮਾਪਤੀ ਵੱਲ ਜਾ ਰਿਹਾ, ਬਟ ਤੁਸੀਂ ਬਹੁਤ ਸੋਹਣਾ ਪੁਆਇੰਟ ਲੈ ਕੇ ਆਂਦਾ ਕਿ ਸਾਨੂੰ ਇੱਕ ਬਾਹਰਲੇ ਦਰਸ਼ਕਾਂ ਨੂੰ ਜਾਂ ਬਾਹਰਲੇ ਸਾਡੇ ਸਿੱਖ ਭਰਾ ਨੇ ਉਹਨਾਂ ਨੂੰ ਜ਼ਰੂਰ ਇੱਕ ਪ੍ਰੈਸ਼ਰ ਕਮੇਟੀ ਜ਼ਰੂਰ ਬਣਾਉਣੀ ਚਾਹੀਦੀ ਹੈ ਤਾਂ ਕਿ ਵੀ ਕੋ ਪ੍ਰੈਸ਼ਰਾਈਜ਼ these people, but we are trying to pressure these people through our media outside as well. You are also a media personality, we work for TV84, we trying our best to build pressure ਤਾਂ ਕਿ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਗਲਤ ਕੰਮ ਹੋ ਰਹੇ ਨੇ, ਜਿਸ ਤਰ੍ਹਾਂ ਸਾਡੇ ਸਿੱਖ ਭਰਾਵਾਂ ਦੇ ਨਾਲ ਇਹਨਾਂ ਨੂੰ ਪੰਥ ਤੋਂ ਛੇਕਿਆ ਗਿਆ ਹੈ, ਛੇਕੇ ਗਏ ਨੇ, these kind of things should be not done through ਜਥੇਦਾਰ ਅਕਾਲ ਤਖ਼ਤ ਸਾਹਿਬ, because this is not a right way ਕਿ ਇੱਕ ਤਰ੍ਹਾਂ ਦੇ ਇਹਨਾਂ ਨੇ ਧਾਰਮਿਕ ਗੁਨਾਹ ਨਹੀਂ ਕੀਤਾ ਸੀਗਾ। ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਇਨਵੋਲਵ ਹੋਣਾ ਨਹੀਂ ਚਾਹੀਦਾ ਸੀ ਇਸ ਚੀਜ਼ ਦੇ ਵਿੱਚ। ਡੂ ਯੂ ਅਗਰੀ ਵਿਦ ਦੈਟ? ਨਹੀਂ, ਬਿਲਕੁਲ। ਦੇਖੋ ਇਹ ਤਾਂ ਕੋਈ ਵੀ ਬੰਦਾ ਜਦੋਂ ਈਵਨ ਜਿਹੜਾ ਬਹੁਤ ਨੇੜਿਓਂ ਚਾਹੇ ਸਿੱਖੀ ਵਿਚਾਰਧਾਰਾ ਦੇ ਨਾਲ ਜਾਂ ਸਿੱਖ ਸਿਆਸਤ ਦੇ ਨਾਲ ਉਹ ਨਹੀਂ ਜੁੜਿਆ, ਆਮ ਬੰਦਾ ਵੀ ਇਹ ਇੱਕ ਸੋਚ ਸਕਦਾ ਕਿ ਇੱਕ ਦੇਖੋ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੇ ਲਈ ਕੋਈ ਉੱਥੇ ਇਹ ਤਾਂ ਨਹੀਂ ਨਾ ਕੋਈ ਵੀ ਕਹਿ ਰਿਹਾ ਕਿ ਹਾਂ ਅਸੀਂ ਗੁਰਦੁਆਰਿਆਂ ਦੀ ਜਿਹੜੀ ਗੋਲਕ ਲਟਾਉਣੀ ਆ ਜਾਂ ਗੁਰਦੁਆਰਿਆਂ ਦੇ ਵਿੱਚ ਅਸੀਂ ਕੋਈ ਨਸ਼ੇ ਵੰਡਣੇ ਨੇ, ਕੋਈ ਇਹੋ ਜਿਹੀ ਤਾਂ ਗੱਲ ਨਹੀਂ ਨਾ ਕਰ ਰਿਹਾ ਕੋਈ ਵੀ ਉੱਥੇ, ਜਾਂ ਉਹ ਇਹ ਕਹਿ ਰਹੇ ਨਹੀਂ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਪਤਿਤ ਪੁਣੇ ਦਾ ਪ੍ਰਚਾਰ ਕਰਨਾ। ਸਿਰਫ ਤੇ ਸਿਰਫ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਦੇ ਲਈ ਇੱਕ ਵੱਖਰੀ ਪ੍ਰਬੰਧਕ ਕਮੇਟੀ ਦੀ ਮੰਗ ਕਰਨੀ, ਇਹ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਹੈਗੀ ਸਿੱਖੀ ਸਿਧਾਂਤਾਂ ਦੇ ਜਾਂ ਸਿੱਖੀ ਆਈਡੀਓਲੋਜੀ ਦੇ ਕਿਸੇ ਵੀ ਤਰੀਕੇ ਨਾਲ ਉਲਟ ਨਹੀਂ ਹੈਗੀ। ਔਰ ਉਸ ਚੀਜ਼ ਦੇ ਵਿੱਚ ਜਥੇਦਾਰਾਂ ਦਾ ਇਸ ਤਰੀਕੇ ਨਾਲ ਇਨਵੋਲਵ ਹੋਣਾ ਸ਼ਰੇਆਮ ਇਸ ਗੱਲ ਦੀ ਸ਼ਾਦੀ ਭਰਦਾ, ਇਸ ਗੱਲ ਦੀ ਇੱਕ ਵਿਟਨੈਸ ਦਿੰਦਾ ਪਿਆ ਕਿ ਜਥੇਦਾਰਾਂ ਦੇ ਉੱਤੇ ਬਾਦਲ ਦਾ ਕਿੰਨਾ ਕੰਟਰੋਲ ਹੈ ਜਾਂ ਜਿਹੜੀਆਂ ਇਹੋ ਜਿਹੇ ਇੰਸਟੀਟਿਊਸ਼ਨਸ ਨੇ ਉਹ ਕਿੰਨੇ ਵੱਡੇ ਤਰੀਕੇ ਨਾਲ ਇੱਕ ਬਾਦਲਾਂ ਦੇ ਮਾਫੀਆ ਦੇ ਥੱਲੇ ਜਿਹੜੇ ਨੇ ਉਹ ਆ ਚੁੱਕੇ ਨੇ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਟਾਈਮ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਅਗਲੇ ਇਸੇ ਤਰ੍ਹਾਂ ਤੁਹਾਨੂੰ ਅਸੀਂ ਵਕਤ ਨਾਲ TV84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
व्यूअर्स वक्त हो गया है तो ਤੁਹਾਡੇ को भी इजाजत ਲੈਣ ਦਾ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।